ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਹੈ ਔਰ ਜੇ ਇਹ ਕਹਿਣਾ ਹੋਏ ਕਿ ਦੁਨੀਆ ਦੀ ਸਭ ਤੋਂ ਇਫੈਕਟਿਵ ਡਿਸੀਜਨ ਮੇਕਿੰਗ ਇਸ ਸ਼ਹਿਰ 'ਚ ਹੁੰਦੀ ਹੈ ਤੇ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਔਰ ਇਸ ਵੇਲੇ ਇਹ ਇੱਕ ਐਸਟੈਬਲਿਸ਼ ਪੈਰੇਡ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਵੱਡੇ ਸਮਾਗਮ ਹੁੰਦੇ ਨੇ, ਲੱਖਾਂ ਦੀ ਗਿਣਤੀ ਦੇ ਵਿੱਚ ਸ਼ਮੂਲੀਅਤ ਹੁੰਦੀ ਹੈ। ਨਾਲ ਦੀ ਨਾਲ ਫਰੀडम ਮਾਰਚ ਆਪਣੇ ਆਪ ਦੇ ਵਿੱਚ ਮੈਸੇਜ ਦੇ ਰਿਹਾ ਹੈ ਕਿ ਖਾਲਸਾ ਸੋਵਰਨ ਹੈ, ਖਾਲਸਾ ਬਾਦਸ਼ਾਹਤ ਦੇ ਲਈ ਜਿਹੜੀ 1849 ਤੱਕ ਸਿੱਖ ਐਮਪਾਇਰ ਸੀ, ਅੱਜ ਵੀ ਅਸੀਂ ਉਸ ਲਾਈਨ ਨੂੰ ਅੱਗੇ ਤੋਰ ਰਹੇ ਹਾਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਕ੍ਰੇਡਲ ਹੈ ਸਿੱਖ ਸਿਵਲਾਈਜੇਸ਼ਨ ਦਾ, ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਉਸ ਦੀ ਕਾਇਮੀ ਦੇ ਲਈ ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਡਾਇਸਪੋਰਾ ਸਿੱਖ ਕਮਿਊਨਿਟੀ ਨੇ ਆਪਣੀ ਪ੍ਰੈਜ਼ੈਂਸ ਹੀ ਨਹੀਂ, ਅਸੀਂ ਪੋਲੀਟੀਕਲ ਸਿਸਟਮ ਦਾ ਵੀ ਹਿੱਸਾ ਹੈ, ਅਸੀਂ ਅੱਜ ਵੈਸਟਰਨ ਸੁਸਾਇਟੀ ਦੇ ਸੋਸ਼ਲ ਫੈਬਰਿਕ ਦਾ ਵੀ ਹਿੱਸਾ ਹੈ। ਜਿਓਗ੍ਰਾਫੀਕਲ ਲੋਕੇਸ਼ਨ ਦੇਖਦੇ ਹਾਂ, ਭਾਈ ਦਇਆ ਸਿੰਘ ਜੀ ਲਾਹੌਰ ਤੋਂ, ਭਾਈ ਧਰਮ ਸਿੰਘ ਜੀ ਹਸਤਨਾਪੁਰ ਦਿੱਲੀ ਤੋਂ, ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ ਉੜੀਸਾ ਤੋਂ, ਭਾਈ ਮੋਹਕਮ ਸਿੰਘ ਜੀ ਰਣਛੋੜ ਜਿਹੜਾ ਹੈ ਉਹ ਗੁਜਰਾਤ ਤੋਂ, ਤੇ ਭਾਈ ਸਾਹਿਬ ਸਿੰਘ ਜੀ ਬਿਦਰ ਕਰਨਾਟਕਾ ਤੋਂ। ਔਰ ਜਿਹੜਾ ਮੈਸੇਜ ਖਾਲਸਾ ਸਾਜਨਾ ਦਿਵਸ ਦਾ ਜਦੋਂ ਗੁਰੂ ਪਾਤਸ਼ਾਹ ਨੇ ਇਹਨਾਂ ਪੰਜਾਂ ਨੂੰ ਤੇਗ ਦੀ ਧਾਰ ਦੇ ਉੱਤੇ ਪਰਖਿਆ ਔਰ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਇਹ ਫਰਮਾਇਆ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਕੱਲਾ ਇਹੀ ਨਹੀਂ, ਉਸ ਨੂੰ ਜਦੋਂ ਅਸੀਂ ਪੰਜ ਕਕਾਰੀ ਰੂਪ ਦਾ ਖਾਲਸਾ ਦੇਖਦੇ ਹਾਂ ਤੇ ਜਿਸ ਦੇ ਵਿੱਚ ਜਿਹੜੀ ਕਿਰਪਾਨ ਹੈ, ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਬਚਨ ਸੁਣਦੇ ਹਾਂ ਤੇ ਉਹਨਾਂ ਦੀ ਵੀ ਇੰਟਰਪ੍ਰੀਟੇਸ਼ਨ ਹੈ ਕਿ ਕਿਰਪਾਨ ਦੋ ਲਫ਼ਜ਼ਾਂ ਦਾ ਸੁਮੇਲ ਹੈ, ਕਿਰਪਾ ਤੇ ਆਨ। ਕਿਰਪਾ ਬਖਸ਼ਿਸ਼ ਹੈ, ਆਨ ਅਣਖ, ਗੈਰਤ, ਸੈਲਫ ਰਿਸਪੈਕਟ, ਹਿਊਮਨ ਡਿਗਨਿਟੀ, ਹਿਊਮਨ ਰਾਈਟਸ, ਇਹਨੂੰ ਰਿਪਰੈਜ਼ੈਂਟ ਕਰਦੀ। ਹੁਣ ਇਹ ਆਪਣੇ ਆਪ 'ਚ ਦੋ ਲਫ਼ਜ਼ ਖਾਲਸੇ ਦੇ ਕਰੈਕਟਰ ਨੂੰ ਬਿਆਨਦੇ ਨੇ ਕਿ ਖਾਲਸਾ ਸੋਵਰਨ ਹੈ। ਜਦੋਂ ਅਸੀਂ ਅਰਦਾਸ 'ਚ ਵੀ ਖਾਲਸਾ ਜੀ ਕੇ ਬੋਲ ਬਾਲੇ ਇਹ ਲਫ਼ਜ਼ ਦੁਹਰਾਉਂਦੇ ਹਾਂ, ਇਹ ਫਾਰਸੀ ਦਾ ਲਫ਼ਜ਼ ਹੈ। ਬਾਲੇ ਦਾ ਮਤਲਬ ਹੁੰਦਾ ਉੱਚਾ, ਖਾਲਸੇ ਦਾ ਬੋਲ ਉੱਚਾ, ਜਿਹਨੂੰ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ ਕਹਿੰਦੇ ਨੇ, ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਤੇ ਇਹ ਹੋਰ ਵੀ ਅਹਿਮੀਅਤ ਰੱਖਦਾ ਹੈ ਕਿ ਅੱਜ 30 ਮਿਲੀਅਨ ਦੇ ਲਗਭਗ ਸਿੱਖ ਕੌਮ ਜਿਹੜੀ ਦੁਨੀਆ ਦੇ ਹਰ ਕੋਨੇ ਦੇ ਵਿੱਚ, ਕੋਈ ਮੁਲਕ ਹੀ ਸ਼ਾਇਦ ਐਸਾ ਹੈ ਜਿੱਥੇ ਸਾਡੇ ਝੰਡੇ ਬੁੰਗੇ ਜਦੋਂ ਅਸੀਂ ਜੁਗੋ ਜੁਗ ਅਟਲ ਅਸੀਂ ਅਰਦਾਸ ਕਰਦੇ ਸੀ ਤਾਂ ਉਦੋਂ ਸਾਡੇ ਸਾਹਮਣੇ ਇਹ ਖਿੱਤਾ ਪੰਜਾਬ ਦਾ ਹੋਏਗਾ 3 ਸਦੀਆਂ ਪਹਿਲਾਂ। ਪਰ ਖਾਲਸੇ ਨੇ ਦੁਨੀਆ ਭਰ ਦੇ ਵਿੱਚ ਆਪਣੀ ਹੋਂਦ ਤਾਂ ਦਰਸਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਜਿਸ ਤਰ੍ਹਾਂ ਕਿ ਆਪਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਜਿਹੜਾ ਆਪਣਾ ਸਿੱਖ ਡੇ ਜਿਹੜੀ ਹੈ, ਨੈਸ਼ਨਲ ਸਿੱਖ ਡੇ ਪਰੇਡ ਜਿਹੜੀ ਹੈ ਹੋਣ ਜਾ ਰਹੀ ਹੈ, ਫਰੀडम ਮਾਰਚ ਹੋਣ ਜਾ ਰਿਹਾ, ਉਸ ਵਿੱਚ ਸ਼ਮੂਲੀਅਤ ਕਰਨ ਲਈ ਨਿਊਯਾਰਕ ਤੋਂ ਆਪਾਂ ਵਾਸ਼ਿੰਗਟਨ ਡੀਸੀ ਪਹੁੰਚੇ ਆ। ਸੋ ਡਾਕਟਰ ਅਮਰਜੀਤ ਸਿੰਘ ਜਿਹੜੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਨੇ, ਉਹ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਨ ਜਾ ਰਹੇ ਆ, ਉਹਨਾਂ ਦੇ ਵਿਚਾਰ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜਿਸ ਤਰ੍ਹਾਂ ਕਿ ਇਰਾਨ ਕ੍ਰਾਈਸਿਸ ਦੇ ਚੱਲਦੇ ਆ ਆਪਾਂ ਆਪਣੇ ਖਾਲਸੇ ਦਾ ਦਿਨ ਮਨਾ ਰਹੇ ਹਾਂ ਇਸ ਵਾਸ਼ਿੰਗਟਨ ਡੀਸੀ ਦੇ ਵਿੱਚ? ਸੋ ਕੀ ਕਹਿਣਾ ਚਾਹੋਗੇ, ਕੀ ਵਿਚਾਰ ਰੱਖਦੇ ਹੋ? ਦੇਖੋ, ਵਾਸ਼ਿੰਗਟਨ ਡੀਸੀ ਅਮਰੀਕਾ ਦੀ ਰਾਜਧਾਨੀ ਹੈ ਔਰ ਜੇ ਇਹ ਕਹਿਣਾ ਹੋਏ ਕਿ ਦੁਨੀਆ ਦੀ ਸਭ ਤੋਂ ਇਫੈਕਟਿਵ ਡਿਸੀਜਨ ਮੇਕਿੰਗ ਇਸ ਸ਼ਹਿਰ 'ਚ ਹੁੰਦੀ ਹੈ ਤੇ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ। ਇਹ ਵੱਖਰੀ ਗੱਲ ਹੈ ਕਿ ਜਦੋਂ ਅੱਜ ਅਸੀਂ ਨੈਸ਼ਨਲ ਸਿੱਖ ਡੇ ਪੈਰੇਡ ਜਿਸ ਨੂੰ ਰੈਕਗਨਾਈਜ਼ ਕੀਤਾ ਗਿਆ ਔਰ ਐਜ਼ ਏ ਫਰੀडम ਮਾਰਚ 9 ਸਾਲ ਪਹਿਲਾਂ, 10 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ। ਸਿਰਫ 1 ਸਾਲ ਦਾ ਪ੍ਰਕੋਪ ਚੱਲ ਰਿਹਾ ਸੀ, ਉਸ ਸਾਲ ਇਹ ਪੈਰੇਡ ਨਹੀਂ ਹੋਈ ਔਰ ਇਸ ਵੇਲੇ ਇਹ ਇੱਕ ਐਸਟੈਬਲਿਸ਼ ਪੈਰੇਡ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਦੁਨੀਆ ਭਰ ਦੇ ਵਿੱਚ ਬਹੁਤ ਵੱਡੇ ਵੱਡੇ ਸਮਾਗਮ ਹੁੰਦੇ ਨੇ, ਲੱਖਾਂ ਦੀ ਗਿਣਤੀ ਦੇ ਵਿੱਚ ਸ਼ਮੂਲੀਅਤ ਹੁੰਦੀ ਹੈ। ਸਰੀ ਦੀ ਪੈਰੇਡ ਦੇ ਵਿੱਚ ਲਗਭਗ 6 ਲੱਖ ਸਿੱਖ ਸ਼ਮੂਲੀਅਤ ਕਰਦੇ ਨੇ। ਪਰ ਵਾਸ਼ਿੰਗਟਨ ਡੀਸੀ ਦੀ ਆਪਣੀ ਅਹਿਮੀਅਤ ਹੋਣ ਦੇ ਨਾਤੇ ਇਹ ਲਗਭਗ 10 ਸਾਲ ਪਹਿਲਾਂ
ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਬਾਕੀ ਪੰਥਕ ਚਿੰਤਕਾਂ ਨੇ ਵਿਚਾਰ ਕੀਤਾ ਕਿ ਇੱਕ ਈਵੈਂਟ ਐਕਸਕਲੂਸਿਵਲੀ ਜਿਹੜਾ ਖਾਲਸਾ ਸਾਜਨਾ ਦਾ ਮਨੋਰਥ ਵੀ ਸੀ। ਗੱਲ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਲਗਭਗ 558 ਵਰੇ ਪਹਿਲਾਂ ਪ੍ਰਕਾਸ਼ਮਾਨ ਹੋ ਕੇ ਜਿਹੜਾ ਵੈਲਿਊ ਸਿਸਟਮ ਦਿੱਤਾ ਹੈ, ਉਹ ਰੂਹਾਨੀ ਤੌਰ ਤੇ ਨਿਰੰਕਾਰ ਦੇ ਨਾਲ ਮੇਲ, ਬੌਧਿਕ ਤੌਰ ਦੇ ਉੱਤੇ ਪੂਰੀ ਤਰ੍ਹਾਂ ਪ੍ਰਜਵਲਿਤ ਜਾਂ ਪੂਰਾ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ ਇੰਟੈਲੈਕਟ, ਸਰੀਰਕ ਤੰਦਰੁਸਤੀ, ਊਚ ਨੀਚ, ਗਰੀਬ ਅਮੀਰ, ਜ਼ਾਤ ਪਾਤ ਤੋਂ ਵੱਖਰਾ, ਔਰ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਇਹ ਗੁਰੂ ਨਾਨਕ ਪਾਤਸ਼ਾਹ ਦਾ ਫਰਮਾਨ। ਔਰ ਉਸੇ ਨੂੰ ਹੀ 1699 ਈਸਵੀ ਜਿਹੜਾ ਕਿ 1756 ਬਿਕਰਮੀ ਵਾਲਾ ਵਰਾ ਸੀ, 10ਵੇਂ ਪਾਤਸ਼ਾਹ ਨੇ 80,000 ਸਿੱਖ ਸੰਗਤਾਂ ਦੇ ਇਕੱਠ 'ਚ, ਜਿਹੜੀਆਂ ਸਿੱਖ ਸੰਗਤਾਂ ਉਸ ਵੇਲੇ ਦੇ ਸਮੁੱਚੇ ਸਾਊਥ ਏਸ਼ੀਆ ਤੋਂ ਪਹੁੰਚੀਆਂ ਹੋਈਆਂ ਸੀ। ਇਹੀ ਕਾਰਨ ਹੈ ਜਦੋਂ ਅਸੀਂ ਪੰਜ ਪਿਆਰਿਆਂ ਦੀ ਜਿਓਗ੍ਰਾਫੀਕਲ ਲੋਕੇਸ਼ਨ ਦੇਖਦੇ ਹਾਂ, ਭਾਈ ਦਇਆ ਸਿੰਘ ਜੀ ਲਾਹੌਰ ਤੋਂ, ਭਾਈ ਧਰਮ ਸਿੰਘ ਜੀ ਹਸਤਨਾਪੁਰ ਦਿੱਲੀ ਤੋਂ, ਭਾਈ ਹਿੰਮਤ ਸਿੰਘ ਜੀ ਜਗਨਨਾਥਪੁਰੀ ਉੜੀਸਾ ਤੋਂ, ਭਾਈ ਮੋਹਕਮ ਸਿੰਘ ਜੀ ਰਣਛੋੜ ਜਿਹੜਾ ਉਹ ਗੁਜਰਾਤ ਤੋਂ, ਤੇ ਭਾਈ ਸਾਹਿਬ ਸਿੰਘ ਜੀ ਬਿਦਰ ਕਰਨਾਟਕਾ ਤੋਂ। ਇਹ ਰਿਪਰੈਜ਼ੈਂਟੇਸ਼ਨ ਆਪਣੇ ਆਪ 'ਚ ਦੱਸਦੀ ਹੈ ਵੀ ਸਿੱਖੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਪੰਜ ਉਦਾਸੀਆਂ ਦੇ ਵਿੱਚ ਥਾਂ ਥਾਂ ਜਾ ਕੇ ਧਰਮਸ਼ਾਲਾਵਾਂ ਕਾਇਮ ਕੀਤੀਆਂ, ਸਿੱਖੀ ਦਾ ਬੀਜ ਜਿਹੜਾ ਉਹ ਪ੍ਰਫੁੱਲਤ ਹੋਇਆ 10ਵੀਂ ਪਾਤਸ਼ਾਹੀ ਤੱਕ ਪਹੁੰਚਦੇ ਹੈ। ਔਰ ਜਿਹੜਾ ਮੈਸੇਜ ਖਾਲਸਾ ਸਾਜਨਾ ਦਿਵਸ ਦਾ ਜਦੋਂ ਗੁਰੂ ਪਾਤਸ਼ਾਹ ਨੇ ਇਹਨਾਂ ਪੰਜਾਂ ਨੂੰ ਤੇਗ ਦੀ ਧਾਰ ਦੇ ਉੱਤੇ ਪਰਖਿਆ ਔਰ ਅੰਮ੍ਰਿਤ ਦੀ ਦਾਤ ਬਖਸ਼ੀ, ਤੇ ਇਹ ਫਰਮਾਇਆ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ, ਕਲਾਸਲੈਸ, ਕਾਸਟਲੈਸ। ਫਿਰ ਕੱਲਾ ਇਹੀ ਨਹੀਂ, ਉਸ ਨੂੰ ਜਦੋਂ ਅਸੀਂ ਪੰਜ ਕਕਾਰੀ ਰੂਪ ਦਾ ਖਾਲਸਾ ਦੇਖਦੇ ਹਾਂ ਤੇ ਜਿਸ ਦੇ ਵਿੱਚ ਜਿਹੜੀ ਕਿਰਪਾਨ ਹੈ, ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਬਚਨ ਸੁਣਦੇ ਹਾਂ ਤੇ ਉਹਨਾਂ ਦੀ ਵੀ ਇੰਟਰਪ੍ਰੀਟੇਸ਼ਨ ਹੈ ਕਿ ਕਿਰਪਾਨ ਦੋ ਲਫ਼ਜ਼ਾਂ ਦਾ ਸੁਮੇਲ ਹੈ, ਕਿਰਪਾ ਤੇ ਆਨ। ਕਿਰਪਾ ਬਖਸ਼ਿਸ਼ ਹੈ, ਆਨ ਅਣਖ, ਗੈਰਤ, ਸੈਲਫ ਰਿਸਪੈਕਟ, ਹਿਊਮਨ ਡਿਗਨਿਟੀ, ਹਿਊਮਨ ਰਾਈਟਸ, ਇਹਨੂੰ ਰਿਪਰੈਜ਼ੈਂਟ ਕਰਦੀ। ਸੋ ਜਿਹਦੇ ਗਾਤਰੇ ਕਿਰਪਾਨ ਪਾਈ ਔਰ ਨਾਲ ਇਹ ਫਰਮਾਇਆ, ਜਦੋਂ ਅਸੀਂ ਖਾਲਸੇ ਦਾ ਰੀਅਲ ਸੰਕਲਪ ਦੇਖਦੇ ਹਾਂ ਤਾਂ ਭਾਈ ਰਤਨ ਸਿੰਘ ਭੰਗੂ ਜਿਹੜੇ ਸਾਡੇ ਸਭ ਤੋਂ ਪੁਰਾਣੇ ਇਤਿਹਾਸਕਾਰ ਨੇ, ਪੰਥ ਪ੍ਰਕਾਸ਼ ਦੇ ਵਿੱਚ ਉਹਨਾਂ ਨੇ ਬਿਆਨਿਆ ਖਾਲਸਾ ਬਾਦਸ਼ਾਹ ਜਾਂ ਬਾਗੀ। ਹੁਣ ਇਹ ਆਪਣੇ ਆਪ 'ਚ ਦੋ ਲਫ਼ਜ਼ ਖਾਲਸੇ ਦੇ ਕਰੈਕਟਰ ਨੂੰ ਬਿਆਨਦੇ ਨੇ ਕਿ ਖਾਲਸਾ ਸੋਵਰਨ ਹੈ। ਜਦੋਂ ਅਸੀਂ ਅਰਦਾਸ 'ਚ ਵੀ ਖਾਲਸਾ ਜੀ ਕੇ ਬੋਲ ਬਾਲੇ ਇਹ ਲਫ਼ਜ਼ ਦੁਹਰਾਉਂਦੇ ਹਾਂ, ਇਹ ਫਾਰਸੀ ਦਾ ਲਫ਼ਜ਼ ਹੈ। ਬਾਲੇ ਦਾ ਮਤਲਬ ਹੁੰਦਾ ਉੱਚਾ, ਖਾਲਸੇ ਦਾ ਬੋਲ ਉੱਚਾ, ਜਿਹਨੂੰ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ ਕਹਿੰਦੇ ਨੇ ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਤੇ ਜਦੋਂ ਅਸੀਂ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਦੇਖਦੇ ਹਾਂ ਤੇ ਇਹ ਅਲਫਾਜ਼ ਜਿਹੜੇ ਕਿ ਰੋਜ਼ਾਨਾ ਅਸੀਂ ਅਰਦਾਸ 'ਚ ਵੀ ਦੁਹਰਾਉਂਦੇ ਹਾਂ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ, ਕਿ ਖਾਲਸਾ ਸ਼ੈਲ ਰੂਲ। ਸੋ ਇਹ ਜਿਹੜੀ ਖਾਲਸੇ ਦੀ ਸੋਵਰਨਿਟੀ ਹੈ, ਔਰ ਅੱਜ ਜਦੋਂ ਅਸੀਂ 327ਵਾਂ ਖਾਲਸਾ ਸਾਜਨਾ ਦਿਵਸ ਉਸ ਦੀ ਨੂੰ ਸਮਰਪਿਤ ਇਹ ਫਰੀडम ਮਾਰਚ ਹੈ ਔਰ ਅਪ੍ਰੈਲ ਦੀ ਸ਼ੁਰੂਆਤ ਹੈ। ਸਾਰੇ ਅਪ੍ਰੈਲ ਮਹੀਨੇ 'ਚ ਕੁਝ ਥਾਵਾਂ ਤੇ ਈਵਨ ਮਈ 'ਚ ਵੀ ਪੈਰੇਡਸ ਹੋਣੀਆਂ ਨੇ। ਤੇ ਇਹ ਹੋਰ ਵੀ ਅਹਿਮੀਅਤ ਰੱਖਦਾ ਹੈ ਕਿ ਅੱਜ 30 ਮਿਲੀਅਨ ਦੇ ਲਗਭਗ ਸਿੱਖ ਕੌਮ ਜਿਹੜੀ ਦੁਨੀਆ ਦੇ ਹਰ ਕੋਨੇ ਦੇ ਵਿੱਚ, ਕੋਈ ਮੁਲਕ ਹੀ ਸ਼ਾਇਦ ਐਸਾ ਹੈ ਜਿੱਥੇ ਸਾਡੇ ਝੰਡੇ ਬੁੰਗੇ ਜਦੋਂ ਅਸੀਂ ਜੁਗੋ ਜੁਗ ਅਟਲ ਅਸੀਂ ਅਰਦਾਸ ਕਰਦੇ ਸੀ ਤਾਂ ਉਦੋਂ ਸਾਡੇ ਸਾਹਮਣੇ ਖਿੱਤਾ ਪੰਜਾਬ ਦਾ ਹੋਏਗਾ 3 ਸਦੀਆਂ ਪਹਿਲਾਂ। ਪਰ ਖਾਲਸੇ ਨੇ ਦੁਨੀਆ ਭਰ ਦੇ ਵਿੱਚ ਆਪਣੀ ਹੋਂਦ ਤਾਂ ਦਰਸਾਈ ਹੈ, ਪਰ ਅਫਸੋਸ ਇਸ ਗੱਲ ਦਾ ਹੈ ਕਿ ਖਾਲਸੇ ਦੀ ਜਨਮ ਭੋਏ, ਖਾਲਸੇ ਦੀ ਉਹ ਧਰਤੀ, ਉਹ ਪੰਜਾਬ ਦੀ ਧਰਤੀ ਜਿਸ ਪ੍ਰਥਾਏ ਪ੍ਰੋਫੈਸਰ ਪੂਰਨ ਸਿੰਘ ਦਾ ਕਹਿਣਾ ਸੀ ਕਿ ਇਹ ਉਹ ਧਰਤੀ ਪੰਜਾਬ, ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਅੱਜ ਉਹ ਪਿਛਲੇ ਆਲਮੋਸਟ 80 ਸਾਲ ਤੋਂ ਇੱਕ ਗੁਲਾਮੀ ਚੋਂ ਨਿਕਲ ਕੇ ਫਰੰਗੀ ਦੀ ਗੁਲਾਮੀ 1849 ਤੋਂ 1947 ਤੱਕ ਤੇ 98 ਵਰੇ ਦੀ ਫਰੰਗੀ ਦੀ ਗੁਲਾਮੀ ਤੋਂ ਬਾਅਦ ਲਗਭਗ 80 ਵਰੇ ਤੋਂ ਹਿੰਦੂਤਵਾਦੀ ਗੁਲਾਮੀ, ਇਸ ਦੇ ਖਿਲਾਫ ਜੂਝ ਰਹੇ ਹਨ। ਔਰ ਇਹ ਵਰਾ ਜਿਹੜਾ 2026 ਦਾ ਹੈ, ਇਹ ਹੋਰ ਵੀ ਅਹਿਮੀਅਤ ਵਾਲਾ ਹੈ ਕਿ ਇਹੀ ਵਰਾ ਕਿ ਠੀਕ 40 ਸਾਲ ਪਹਿਲਾਂ 29 ਅਪ੍ਰੈਲ 1986 ਨੂੰ
ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ ਸਰਬੱਤ ਖਾਲਸਾ 26 ਜਨਵਰੀ 1986 ਵੱਲੋਂ ਬਣਾਈ ਗਈ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਸੋ ਜਦੋਂ ਅਸੀਂ ਅੱਜ 40ਵੀਂ ਖਾਲਿਸਤਾਨ ਐਲਾਨ ਦਿਵਸ ਦੀ ਵਰ੍ਹੇਗੰਢ ਨੂੰ ਵੀ ਇਹ ਸਮਰਪਿਤ ਹੈ, ਔਰ ਨਾਲ ਦੀ ਨਾਲ ਫਰੀडम ਮਾਰਚ ਆਪਣੇ ਆਪ ਦੇ ਵਿੱਚ ਇਹ ਮੈਸੇਜ ਦੇ ਰਿਹਾ ਹੈ ਕਿ ਖਾਲਸਾ ਸੋਵਰਨ ਹੈ। ਖਾਲਸਾ ਬਾਦਸ਼ਾਹਤ ਦੇ ਲਈ ਜਿਹੜੀ 1849 ਤੱਕ ਸਿੱਖ ਐਮਪਾਇਰ ਸੀ, ਅੱਜ ਵੀ ਅਸੀਂ ਉਸ ਲਾਈਨ ਨੂੰ ਅੱਗੇ ਤੋਰ ਰਹੇ ਹਾਂ। ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਕ੍ਰੇਡਲ ਹੈ ਸਿੱਖ ਸਿਵਲਾਈਜੇਸ਼ਨ ਦਾ, ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਉਸ ਦੀ ਕਾਇਮੀ ਦੇ ਲਈ ਜਿਸ ਵੀ ਗੁਰਸਿੱਖ ਵੀਰ ਭੈਣ ਨੇ ਇਹਨਾਂ ਵਰ੍ਹਿਆਂ ਦੇ ਵਿੱਚ, ਇਹਨਾਂ ਦਹਾਕਿਆਂ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਨੇ, ਖਾਲਿਸਤਾਨ ਦੇ ਸਮੂਹ ਸ਼ਹੀਦਾਂ ਨੂੰ ਵੀ ਅਸੀਂ ਅੱਜ ਯਾਦ ਕਰਦੇ ਹਾਂ। ਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਵੀ ਮੈਂ ਆਲਮੋਸਟ ਆਪਣੀ ਹਰ ਪ੍ਰੈਜੈਂਟੇਸ਼ਨ 'ਚ ਦੁਹਰਾਉਂਦਾ ਹੈ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਡਾਇਸਪੋਰਾ ਸਿੱਖ ਕਮਿਊਨਿਟੀ ਨੇ ਆਪਣੀ ਪ੍ਰੈਜ਼ੈਂਸ ਹੀ ਨਹੀਂ, ਅਸੀਂ ਪੋਲੀਟੀਕਲ ਸਿਸਟਮ ਦਾ ਵੀ ਹਿੱਸਾ ਹੈ, ਅਸੀਂ ਅੱਜ ਵੈਸਟਰਨ ਸੁਸਾਇਟੀ ਦੇ ਸੋਸ਼ਲ ਫੈਬਰਿਕ ਦਾ ਵੀ ਹਿੱਸਾ ਹੈ। ਔਰ ਡਾਇਸਪੋਰਾ ਸਿੱਖਾਂ ਦੀ ਅਹਿਮੀਅਤ ਖਾਸ ਤੌਰ ਤੇ ਖਾਲਿਸਤਾਨ ਦੀ ਸਟਰਗਲ ਵੱਲ ਦੇਖਦੇ ਆਂ ਸਾਡੇ ਦੁਸ਼ਮਣ ਨੇ ਕੁਝ ਹੀ ਚਾਲ ਚੱਲਦੇ ਆ। ਲਗਭਗ 2 ਸਾਲ ਪਹਿਲਾਂ ਅਸੀਂ ਜਦੋਂ ਇਹ ਦੇਖਦੇ ਹਾਂ ਕਿ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ, 7 ਮਈ 2023 ਨੂੰ ਭਾਈ ਪਰਮਜੀਤ ਸਿੰਘ ਪੰਜਵਾੜ ਲਾਹੌਰ 'ਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਇਵੇਂ ਹੀ ਭਾਈ ਅਵਤਾਰ ਸਿੰਘ ਖੰਡਾ 15 ਜੂਨ ਨੂੰ ਉਹਨਾਂ ਨੂੰ ਉਸੇ ਵਰੇ ਜਿਹੜਾ ਉਹ ਬਰਮਿੰਗਮ ਲੰਡਨ 'ਚ ਸ਼ਹੀਦ, ਜਿਹੜਾ UK ਦੇ ਵਿੱਚ ਸ਼ਹੀਦ ਕੀਤਾ ਗਿਆ। ਭਾਈ ਹਰਦੀਪ ਸਿੰਘ ਨਿੱਜਰ 18 ਜੂਨ 2023 ਨੂੰ ਉਹਨਾਂ ਦੀ ਸ਼ਹਾਦਤ ਸਰੀ ਗੁਰਦੁਆਰਾ ਸਾਹਿਬ ਕੰਪਲੈਕਸ 'ਚ ਹੁੰਦੀ ਹੈ। ਔਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਔਰ ਹੋਰ ਬਹੁਤ ਸਾਰੇ ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਮਿਲੇ, ਇਹ ਸਾਡੀਆਂ ਏਜੰਸੀਆਂ ਦੀ ਮੁਸਤੈਦੀ ਨੇ, ਅਮਰੀਕਾ ਦੀ, ਕੈਨੇਡਾ ਔਰ UK ਦੇ, ਉਹਨਾਂ ਨੂੰ ਰੋਕਿਆ। ਸੋ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਇਹਨਾਂ ਹਕੂਮਤਾਂ ਦੇ ਕਿ ਜਿੱਥੇ ਸਾਨੂੰ ਫਰੀडम ਆਫ ਐਕਸਪ੍ਰੈਸ਼ਨ, ਆਪਣੀ ਗੱਲ ਕਹਿਣ ਦਾ ਹੱਕ ਹੈ, ਉੱਥੇ ਅਸੀਂ ਇਹ ਤਵੱਕੋ ਵੀ ਕਰਦੇ ਹਾਂ। ਜਿਵੇਂ ਤੁਸੀਂ ਈਰਾਨ ਕ੍ਰਾਈਸਿਸ ਦਾ ਜ਼ਿਕਰ ਕੀਤਾ, ਅਸੀਂ ਫਿਕਰਮੰਦ ਵੀ ਹਾਂ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਸ ਕਿਸਮ ਦੇ ਹਾਲਾਤ ਇਸ ਵੇਲੇ ਬਣ ਰਹੇ ਨੇ, ਮਲਟੀਪਲ ਨੇਸ਼ਨਸ ਪਹਿਲਾਂ ਹੀ ਇਨਵੋਲਵ ਨੇ। ਇਹ ਮਹਿਜ਼ ਅਮਰੀਕਾ, ਇਜ਼ਰਾਈਲ ਜਾਂ ਈਰਾਨ ਕ੍ਰਾਈਸਿਸ ਨਹੀਂ ਹੈ, ਇਹਦੇ 'ਚ ਗਲਫ ਕੰਟਰੀਜ਼ ਆਲਮੋਸਟ, ਉਹ UAE ਹੋਏ, ਕਤਰ ਹੋਏ, ਉਸ ਦੇ ਵਿੱਚ ਸਾਊਦੀ ਅਰੇਬੀਆ, ਜਾਰਡਨ, ਇਰਾਕ ਔਰ ਜਿਹੜਾ ਓਮਾਨ, ਇਹ ਸਾਰੇ ਹੀ ਇਨਵੋਲਵ ਹੋ ਗਏ ਨੇ। ਔਰ ਅਸੀਂ ਹੋਪ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ ਕਿ ਮਹਾਰਾਜ ਰਹਿਮਤ ਕਰਨ, ਕਿਤੇ ਵੀ ਬੇਗੁਨਾਹ ਦਾ ਡੁੱਲਿਆ ਖੂਨ ਜਾਂ ਜਿਹੜੇ ਸਾਡੇ ਈਵਨ ਜਿਸ ਮੁਲਕ ਨੇ ਸਾਨੂੰ ਇਹ ਹੱਕ ਦਿੱਤੇ ਹੋਏ ਨੇ, ਉਹਨਾਂ ਦੇ ਇਸ ਧਰਤੀ ਦੇ ਵੀ ਜਿਹੜੇ ਫੌਜੀ ਨੇ ਜਿਨ੍ਹਾਂ ਦਾ ਕੰਮ ਹੁਕਮ ਮੰਨਣਾ ਹੁੰਦਾ ਹੈ, ਸਿਆਸੀ ਲੋਕ ਕੀ ਕਰਦੇ ਨੇ, ਉਹਨਾਂ ਦੇ ਕੀ ਪਾਕ ਜਾਂ ਨਾਪਾਕ ਇਰਾਦੇ ਨੇ, ਜੇ ਉਸ ਦੀ ਗੱਲ ਨਾ ਵੀ ਕਰੀਏ ਤੇ ਕਾਮਨ ਸ਼ਹਿਰੀ ਸਫਰ ਕਰਦਾ। ਸੋ ਅਸੀਂ ਇਹੀ ਹੋਪ ਕਰਦੇ ਹਾਂ ਕਿ ਇਹ ਕ੍ਰਾਈਸਿਸ ਜਲਦੀ ਓਵਰ ਹੋਏ ਔਰ ਇਹ ਜਿਹੜਾ ਨਵਾਂ ਇੱਕ ਸਟਰਕਚਰ ਜਿਹਨੂੰ ਕਿ ਨਿਊ ਵਰਲਡ ਆਰਡਰ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਹੈ, ਇਸ ਨਿਊ ਵਰਲਡ ਆਰਡਰ ਦੇ ਵਿੱਚ ਖਾਲਿਸਤਾਨ ਦੀ ਕਾਇਮੀ ਵੀ ਇੱਕ ਅਹਿਮੀਅਤ ਵਾਲਾ ਜਿਹੜਾ ਕਦਮ ਹੋਏਗਾ। ਉਸ ਦੇ ਲਈ ਹਾਲਾਤ ਸਾਜ਼ਗਾਰ ਨੇ, ਬਣ ਰਹੇ ਨੇ ਔਰ ਇਹ ਵੇਲਾ ਹੈ ਕਿ ਅਸੀਂ ਸਿਰ ਜੋੜ ਕੇ ਬੈਠ ਕੇ, ਜਿਵੇਂ ਅਕਸਰ ਮੈਂ ਬੈਂਜਾਮਿਨ ਫਰੈਂਕਲਿਨ ਦੇ ਇਹ ਅਲਫਾਜ਼ ਦੁਹਰਾਉਂਦਾ ਹੈ ਕਿ ਵੀ ਆਲ ਮਸਟ ਹੈਂਗ ਟੂਗੈਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਸੋ ਸਾਨੂੰ ਇਕੱਠੇ ਹੋ ਕੇ ਅੱਡ-ਅੱਡ, ਭਾਵੇਂ ਸਾਡੇ ਗਰੁੱਪ ਨੇ, ਜਥੇਬੰਦੀਆਂ ਨੇ, ਮਿਸਲਾਂ ਵਾਂਗ ਨੇ, ਪਰ ਅਲਟੀਮੇਟਲੀ ਸਾਡੇ ਸਾਹਮਣੇ ਇਸ ਵੇਲੇ ਇੱਕ ਫੋਕਸ ਹੀ ਹੋਣਾ ਚਾਹੀਦਾ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ 'ਚ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਮਹਾਰਾਜ ਰਹਿਮਤ ਕਰਨ। ਬਹੁਤ ਜਲਦੀ ਹੁਣ ਦੀਵਾਨ, ਮੁੱਖ ਦੀਵਾਨ ਅੰਦਰ ਚੱਲ ਰਿਹਾ ਹੈ। ਅਸੀਂ 20th ਸਟਰੀਟ ਔਰ ਕਨਸਟੀਟਿਊਸ਼ਨਲ ਐਵਨਿਊ, ਕਿਉਂਕਿ ਅਲਟੀਮੇਟਲੀ ਕਿਸੇ ਵੀ ਮੁਲਕ ਦੀ ਜਿਹੜੀ ਲਾਫੁਲ ਸੁਸਾਇਟੀ ਆ ਕਨਸਟੀਟਿਊਸ਼ਨ ਨਾਲ ਜੁੜੀ ਹੁੰਦੀ ਹੈ, ਉੱਥੇ ਬੜਾ ਖੂਬਸੂਰਤ ਟੈਂਟ ਲੱਗਾ ਹੈ, ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ, ਦੀਵਾਨ ਕੀਰਤਨ ਦੀ ਸ਼ੁਰੂਆਤ ਹੈ। ਉਸ ਤੋਂ ਬਾਅਦ ਬਾਹਰ ਅਰਦਾਸਾ ਸੋਧ ਕੇ ਫਿਰ ਜਿਹੜਾ ਇਹ ਫਰੀडम ਮਾਰਚ ਹੈ, ਇਹ ਕੈਪੀਟਲ ਹਿੱਲ ਵੱਲ ਮਾਰਚ ਕਰੇਗਾ। ਉੱਥੇ ਵੀ ਬੜਾ ਖੂਬਸੂਰਤ ਸਟੇਜ ਦਾ ਪ੍ਰਬੰਧ ਹੈ ਔਰ ਉੱਥੇ ਫਿਰ ਜਿਹੜੇ ਅੱਡ-ਅੱਡ ਬੁਲਾਰਿਆਂ ਵੱਲੋਂ ਵੀ ਆਪਣੇ ਵਿਚਾਰ ਦਿੱਤੇ ਜਾਣਗੇ। ਅਸੀਂ TV 84 ਰਾਹੀਂ ਸਾਡੇ ਨਾਲ ਜੁੜੇ ਸਾਰੇ ਵੀਰਾਂ ਭੈਣਾਂ ਨੂੰ ਲਗਭਗ 14 ਸਾਲ ਪਹਿਲਾਂ
ਇਹ ਐਫਰਟ ਸ਼ੁਰੂ ਹੋਇਆ ਹੈ। ਅਸੀਂ ਇਸ ਗੱਲ ਨੂੰ ਸਮਝਿਆ ਕਿ ਆਉਣ ਵਾਲਾ ਪੀਰੀਅਡ ਹੁਣ ਕੱਲਾ ਪ੍ਰਿੰਟ ਮੀਡੀਆ ਜਾਂ ਰੇਡੀਓ ਤੱਕ ਮਹਿਦੂਦ ਨਹੀਂ ਹੈ। ਡਿਜੀਟਲ ਮੀਡੀਆ ਜਾਂ ਆਪਟਿਕਸ ਟੀਵੀ, ਇਸ ਦੀ ਸ਼ੁਰੂਆਤ ਅੱਜ ਤਾਂ ਉਹ ਸੋਸ਼ਲ ਮੀਡੀਆ ਔਰ ਡਿਜੀਟਲ ਮੀਡੀਆ ਦੀ ਅਹਿਮੀਅਤ ਔਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਇਹ ਸਫ਼ਰ ਪਹੁੰਚ ਗਿਆ ਹੈ। ਸੋ 14 ਸਾਲ ਪਹਿਲਾਂ ਇਹ ਜਿਹੜਾ ਐਫਰਟ ਤੁਹਾਡੇ ਸਭ ਦੇ ਸਹਿਯੋਗ ਨਾਲ ਸ਼ੁਰੂ ਹੋਇਆ, ਅੱਜ ਅਸੀਂ ਇਸ ਕਾਬਲ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਪੰਥਕ ਇਕੱਠ ਹੁੰਦੇ ਨੇ, ਕੌਮੀ ਘਰ ਖਾਲਿਸਤਾਨ ਦੀ ਗੱਲ ਹੁੰਦੀ ਹੈ, TV 84 ਦੀ ਸਮੁੱਚੀ ਟੀਮ, ਜਿਸ ਦੇ ਵਿੱਚ ਟੈਕਨੀਕਲ ਟੀਮ ਵੀ ਔਰ 4 ਚੁਫੇਰੇ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਇਸ ਦੇ ਉੱਤੇ ਕੰਮ ਕਰਦੇ ਨੇ। ਸੋ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਹ ਜਿਹੜੀ ਬਿਗਨਿੰਗ ਹੈ ਅੱਜ 4 ਅਪ੍ਰੈਲ ਨੂੰ ਫਰੀडम ਮਾਰਚ ਸਿੱਖ ਡੇ ਪੈਰੇਡ ਦੀ ਇਸ ਧਰਤੀ ਤੋਂ, ਸਾਰਾ ਮਹੀਨਾ ਹੀ ਇਹ ਸਮਾਗਮ ਹੋਣੇ ਨੇ। ਅਸੀਂ ਵੀ ਤੁਹਾਨੂੰ ਥਾਂ ਥਾਂ ਤੋਂ ਜਿਹੜਾ ਜਿੱਥੇ ਜਿੱਥੇ ਵੀ ਵੱਡੀਆਂ ਪੈਰੇਡਸ ਨੇ ਉਹਨਾਂ ਦੀ ਕਵਰੇਜ ਕਰਾਂਗੇ। ਔਰ ਸਤਿਗੁਰੂ ਰਹਿਮਤ ਕਰਨ ਬਹੁਤ ਜਲਦ ਇਹ ਖਾਲਸਾ ਸਾਜਨਾ ਦਿਵਸ ਜਿਹੜਾ ਇਹ ਅਸੀਂ ਆਪਣੀ ਧਰਤੀ ਅਨੰਦਪੁਰ ਸਾਹਿਬ ਇੱਕ ਆਜ਼ਾਦ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਧਰਤੀ ਤੇ ਮਨਾ ਸਕੀਏ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।